ਦੀ ਕਹਿੰਦੇ ਪਾਇਲਟ ਦਾ ਹੈਲੀਕਾਪਟਰ ਭਾਜਪਾ ਦੇ ਹੈਲੀਪੈਡ ਤੇ ਕਰੇਗਾ ਲੈਂਡ ਵੱਡਾ ਸਵਾਲ ਹੈ ਕਿਉਂਕਿ ਸਿੰਧੀਆ ਦਾ ਹੈਲੀਕਾਪਟਰ ਤਾਂ ਉਹਨਾਂ ਨੇ ਕਰਾ ਲਿਆ ਸੀ ਲੈਂਡ। ਜੀ। ਉਸ ਦਿਨ ਜਦੋਂ ਸਿੰਧੀਆ ਦਾ ਲੈਂਡ ਹੋਇਆ ਜਹਾਜ਼ ਤੇ ਹਾਂਜੀ। ਹੈਲੀਕਾਪਟਰ ਕਹਿ ਲਓ ਸੀ, ਉਸ ਦਿਨ ਸਚਿਨ ਪਾਇਲਟ ਦੀ ਵੀ ਤਿਆਰੀ ਹੋ ਗਈ ਸੀ। ਸੋ ਜੀ। ਉਹ ਮੌਸਮ ਖਰਾਬੀ ਕਹਿ ਲਓ ਕਿ ਹਾਂ ਧੁੰਦ ਵੱਧ ਆ ਗਈ ਤੇ ਲੈਂਡ ਨਹੀਂ ਕਰ ਸਕਿਆ। ਸੋ ਹੁਣ ਉਹ ਧੁੰਦ ਛਡਾਉਣ ਦੇ ਲਈ ਅੱਜ ਕੱਲ੍ਹ ਉਹ ਚੀਨ 'ਚ ਨਾ ਇੱਕ ਬੰਬ ਰੱਖੇ ਹੁੰਦੇ ਨੇ, ਈਵਨ ਆਪਣੀ ਏਅਰਪੋਰਟ ਤੇ ਵੀ ਕਈ ਵਾਰ ਚਲਾਉਂਦੇ ਹੁੰਦੇ ਨੇ ਕਿ ਹਾਂ ਹਾਂਜੀ। ਪੰਛੀ ਉੱਡ ਜਾਣ, ਧੂੰਆਂ ਪਰੇ ਹੋ ਜਾਵੇ, ਹੈ ਨਾ। ਤੋ ਇਹ ਜਿਹਾ ਕੁਝ ਮੈਨੂੰ ਲੱਗਦਾ ਪ੍ਰਬੰਧ ਕੀਤਾ ਜਾ ਰਿਹਾ ਕਿ ਭਾਈ ਸਚਿਨ ਪਾਇਲਟ ਦਾ ਜਹਾਜ਼ ਨੂੰ ਉਤਾਰ ਲਿਆ ਜਾਵੇ, ਜੀ। ਕਿਉਂਕਿ ਉਧਰ ਉਹ ਇਹ ਵੀ ਸੋਚਦੇ ਜੇ ਲੋੜ ਪਈ ਗਲੋਤ ਵਾਲਾ ਭਰਿਆ ਹੋਇਆ ਜਹਾਜ਼ ਵੀ ਲਾ ਲਾਂਗੇ। ਪਰ ਗਹਿਲੋਤ ਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਕਾਂਗਰਸ ਮਨਾਉਣ 'ਚ, ਸਮਝਾਉਣ 'ਚ, ਪਟਾਉਣ 'ਚ, ਚੁੱਪ ਕਰਾਉਣ 'ਚ ਇੰਨੇ ਤੱਕ ਕਾਮਯਾਬ ਹੋ ਗਈ ਕਿ ਭਾਈ ਬਸ ਰੌਲਾ ਨਾ ਪਾ, ਤੂੰ ਚੁੱਪੇ ਵੱਟ ਲੈ, ਤੈਨੂੰ ਮੁੱਖ ਜੀ। ਮੰਤਰੀ ਸ਼ਿਪ ਨਹੀਂ ਛੇੜਦੇ ਤੇਰੀ। ਜੀ। ਜੀ। ਅਸ਼ੋਕ ਗਹਿਲੋਤ ਨੂੰ ਜਿਹੜੇ ਬੰਦੇ ਭੇਜੇ ਸੀ ਇਹਨਾਂ ਨੇ, ਚਾਹੇ ਉਹ ਕਮਲਨਾਥ ਹੋਵੇ, ਚਾਹੇ ਅਜੇ ਮਾਕਨ ਹੋਵੇ, ਚਾਹੇ ਹੋਰ ਹੋਣ, ਉਹਨਾਂ ਸਾਰਿਆਂ ਨੇ ਕਲੀਨ ਚਿੱਟ ਦੇ ਦਿੱਤੀ ਆ ਪ੍ਰਵੀਨ ਜੀ। ਜੀ। ਕਿ ਜੀ ਸਾਰਾ ਜੋ ਸਿਆਸੀ ਡਰਾਮਾ ਹੋਇਆ ਉਹ 'ਚ ਅਸ਼ੋਕ ਗਹਿਲੋਤ ਜੀ ਨੂੰ ਤਾਂ ਪਤਾ ਹੀ ਨਹੀਂ। ਇਹ ਤਾਂ ਐਮਐਲਏ ਨੇ ਕੀਤਾ, ਉਹਨਾਂ ਦੇ ਮੰਤਰੀਆਂ ਨੇ ਕੀਤਾ, ਤੇ ਉਹਨਾਂ 'ਚੋਂ 2-3 ਮੰਤਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਤਾ ਕਿ ਅਨੁਸ਼ਾਸਨ ਭੰਗ ਕੀਤਾ ਜੀ ਪਾਰਟੀ ਦਾ। ਉਹ ਦੋਨੇ ਤਿੰਨੇ ਬੰਦੇ ਉਹ ਨੇ ਜਿਹੜੇ ਅਸ਼ੋਕ ਗਹਿਲੋਤ ਦੇ ਖਾਸ ਨੇ, ਜਿਹੜੇ ਉਹਨੂੰ ਪੁੱਛੇ ਬਿਨਾਂ ਛਿੱਕ ਵੀ ਨਹੀਂ ਮਾਰਦੇ। ਸੋ ਇਸ ਲਈ ਇਹ ਸਾਰਿਆਂ ਨੂੰ ਪਤਾ ਕਿ ਉਹਦੇ ਪਿੱਛੇ ਕੀ ਸੀ, ਸਿਰਫ ਇਸ ਜੀ। ਲਈ ਕਿ ਅਸ਼ੋਕ ਗਹਿਲੋਤ ਕਿਤੇ ਨਾਰਾਜ਼ ਹੋ ਕੇ ਐਮਐਲਏਆਂ ਦੀ ਭਰੀ ਹੋਈ ਬੱਸ ਲੈ ਕੇ ਕਿਸੇ ਹੋਰ ਪਾਸੇ ਨਾ ਚਲੇ ਜਾਣ। ਤੇ ਇਸ ਲਈ ਇਹ ਨਾ ਹੋਵੇ ਕਿ ਪਾਇਲਟ ਹੀ ਰਹਿ ਜਾਵੇ ਤੇ ਜਹਾਜ਼ ਕੋਈ ਹੋਰ ਉਡਾ ਕੇ ਲੈ ਜਾਵੇ ਕਾਂਗਰਸੀਆਂ ਦਾ, ਤੇ ਹੋਰ ਕਿਤੇ ਉਹ ਵੀ ਭਾਜਪਾ ਦੇ ਉੱਥੇ ਲੈਂਡ ਕਰ ਜਾਵੇ। ਇਸ ਲਈ ਜੀ। ਅਸ਼ੋਕ ਗਹਿਲੋਤ ਨੂੰ ਮਨਾ ਲਿਆ ਗਿਆ ਤੇ ਉਹਨੇ ਆਪਣੀ ਸ਼ਕਤੀ ਦਾ ਕੇਂਦਰ ਵੀ ਦਿਖਾ ਦਿੱਤਾ ਕਿ ਦੇਖੋ ਮੇਰੇ ਕੋਲ ਰਾਜਸਥਾਨ ਦੇ ਵਿੱਚ ਸਰਕਾਰ ਡੇਗਣ ਲਈ ਵੀ, ਉਹ ਸਰਕਾਰ ਬਣਾ ਕੇ ਰੱਖਣ ਲਈ ਵੀ ਦਮ ਹੈਗਾ, ਤੇ ਇੱਧਰ ਪ੍ਰਧਾਨਗੀ ਲਈ ਤੁਸੀਂ ਸੋਚ ਲਓ। ਪਰ ਪ੍ਰਧਾਨਗੀ ਲਈ ਦਾਅਵੇਦਾਰਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਆਪਣਾ ਪ੍ਰਵੀਨ ਜੀ, ਪਵਨ ਬਾਂਸਲ ਵੀ ਫਾਰਮ ਲਿਆਏ ਨੇ ਹੁਣ। ਜੀ। ਅੱਛਾ। ਪਵਨ ਬਾਂਸਲ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਰਹੇ ਨੇ, ਕੇਂਦਰ ਦੇ ਵਿੱਚ ਮੰਤਰੀ ਰਹੇ ਨੇ, ਮਨਮੋਹਨ ਸਿੰਘ ਸਰਕਾਰ ਦੇ ਵਿੱਚ ਦੂਏ ਨੰਬਰ ਦਾ ਅਹੁਦਾ ਰੱਖਦੇ ਨੇ, ਤੇ ਕਹਿੰਦੇ ਕਿ ਗਾਂਧੀ ਪਰਿਵਾਰ ਦੇ ਭਰੋਸੇਯੋਗ ਚੋਂ ਮੰਨੇ ਜਾਂਦੇ ਨੇ। ਕਾਸੇ ਵਿਵਾਦਾਂ 'ਚ ਵੀ ਆ ਗਏ ਸੀ, ਭਤੀਜੇ ਭਾਣਜੇ ਕਰਕੇ ਭ੍ਰਸ਼ਟਾਚਾਰ ਦੇ ਮਾਮਲੇ 'ਚ ਵੀ ਆ ਗਏ ਸੀ, ਬੱਕਰਾ ਦਾਨ ਦੂਨ ਕਰਨ ਵਾਲੀਆਂ ਵੀਡੀਓ 'ਚ ਵੀ ਚਰਚਾ 'ਚ ਆ ਗਏ ਸੀ, ਕਾਫੀ ਕੁਝ ਹਾਂਜੀ। ਵਿਵਾਦ ਰਿਹਾ ਪਵਨ ਬਾਂਸਲ ਦਾ। ਪਰ ਪਵਨ ਬਾਂਸਲ ਕਾਂਗਰਸ ਦੇ ਹਾਈ ਕਮਾਂਡ ਜਾਂ ਗਾਂਧੀ ਪਰਿਵਾਰ ਦੀ ਗੁੱਡ ਬੁੱਕ 'ਚ ਹਮੇਸ਼ਾ ਰਹੇ। ਸੋ ਅਚਾਨਕ ਉਹਨਾਂ ਦਾ ਫਾਰਮ ਲਿਆਉਣਾ ਹੁਣ ਚਰਚਾ ਦਾ ਵਿਸ਼ਾ ਹੈ। ਕੁਝ ਜੀ। ਮੀਡੀਆ ਕਰਮੀਆਂ ਨੇ ਜਦੋਂ ਪਹੁੰਚ ਕੀਤੀ, ਕਹਿੰਦੇ ਨਹੀਂ ਮੈਂ ਤਾਂ ਲਿਆ ਸੀ, ਕਈ ਵਾਰ ਕੋਈ ਫਾਰਮ ਗਲਤ ਗੁਲਤ ਹੋ ਜਾਂਦਾ, ਕਿਸੇ ਦਾ ਖਰਾਬ ਹੋ ਜਾਵੇ। ਸੋ ਪਰ ਇਹ ਕਹਿੰਦੇ ਡੈਲੀਗੇਟ ਮੈਂਬਰਾਂ 'ਚ ਜ਼ਰੂਰ ਹੋਣਗੇ, ਇਹ ਤਾਂ ਚਰਚਾ ਹੈਗੀ ਆ। ਪਰ ਡੈਲੀਗੇਟ ਮੈਂਬਰਾਂ ਦੇ ਨਾਲ ਪ੍ਰਧਾਨਗੀ ਦਾ ਫਾਰਮ ਕੀ ਭਰਨਗੇ ਜਾਂ ਨਹੀਂ, ਕਿ ਇਹ ਵੀ ਮੰਨਿਆ ਜਾ ਸਕਦਾ ਕਿ ਇਹ ਵੀ ਪ੍ਰਧਾਨਗੀ ਦੌੜ 'ਚ ਹੋ ਸਕਦੇ ਨੇ, ਹਾਈ ਕਮਾਂਡ ਵੱਲੋਂ ਇਹ ਵੀ ਦਾਅਵੇਦਾਰ ਹੋ ਸਕਦੇ ਨੇ, ਇਹਦੇ ਪਿੱਛੇ ਵੀ ਕੋਈ ਰਾਜਨੀਤੀ ਹੋ ਸਕਦੀ ਹੈ। ਸੋ ਇਸ ਲਈ ਉਧਰ ਦਾਅਵੇਦਾਰੀ ਵੱਧ ਵੀ ਰਹੀ ਆ, ਤੇ ਉਧਰ ਅਸ਼ੋਕ ਗਹਿਲੋਤ ਹੋਰਾਂ ਨੂੰ ਦਮ ਵੀ ਭਰਾਇਆ ਜਾ ਰਿਹਾ ਕਿ ਨਹੀਂ ਕੋਈ ਨਾ, ਤੁਹਾਡੀ ਸਹਿਮਤੀ ਨਾਲ ਹੀ ਕਰਾਂਗੇ, ਜੇ ਤੁਸੀਂ ਮੁੱਖ ਮੰਤਰੀ ਨਾਲ ਮੁੱਖ ਮੰਤਰੀ ਰਹੋ, ਜੇ ਪ੍ਰਧਾਨਗੀ 'ਚ ਆਉਣਾ ਪ੍ਰਧਾਨਗੀ 'ਚ ਰਹੋ। ਪਰ ਸਵਾਲ ਇਹ ਹੈ ਕਿ ਇਹ ਸਾਰੇ ਪ੍ਰਧਾਨਗੀ ਦੇ ਮਸਲੇ ਦੇ ਵਿੱਚ ਸਚਿਨ ਪਾਇਲਟ ਦਾ ਕੀ ਬਣੇਗਾ। ਸਚਿਨ ਪਾਇਲਟ ਜਿਹੜੇ ਪਿਛਲੀ ਵਾਰ ਵੀ ਮੁੱਖ ਮੰਤਰੀ ਵਾਲੀ ਅਚਕਨ ਸਵਾ ਚੁੱਕੇ ਸੀ, ਤੇ ਉਹਨਾਂ ਨੇ ਫੋਟੋਗ੍ਰਾਫਰ ਨਾਲ ਪੱਕਾ ਕਰ ਲਿਆ ਸੀਗਾ ਕਿ ਭਾਈ ਫ੍ਰੀਲਾਂਸ ਫੋਟੋਆਂ ਖਿੱਚੀ ਜਾਣੀਆਂ ਤੜ ਉਹਦੇ ਵਿੱਚੋਂ ਪਤਾ ਨਹੀਂ ਕਿਹੜੀ ਵੱਡੀ ਕਰਾਉਣੀ ਪੈ ਜਾਵੇ। ਤੇ ਉਹ ਸਾਰਾ ਪ੍ਰੋਗਰਾਮ ਮਿਥਿਆ ਪਿਛਲੀ ਵਾਰ ਖਤਮ ਹੋ ਗਿਆ ਸੀ। ਉਹਨਾਂ ਨੇ ਫੇਰ ਕੋੜਾ ਕੁੱਟ ਭਰਿਆ, ਚੁੱਪ ਰਹੇ। ਰਾਜਨੀਤੀ ਦੇ ਵਿੱਚ ਕਈ ਵਾਰ ਲੰਮਾ ਸਮਾਂ ਇੰਤਜ਼ਾਰ ਵੀ ਕਰਨਾ ਪੈ ਜਾਂਦਾ ਹੈ, ਤਾਂ ਖਾਣ ਵਾਲੇ ਕਈ ਵਾਰ ਗਲਤੀ ਵੀ ਖਾ ਜਾਂਦੇ ਨੇ। ਸੋ ਇਸ ਲਈ ਉਹਨਾਂ ਨੇ ਉਹ ਸਿਆਣਪ ਉਸ ਸਮੇਂ ਦਿਖਾਈ। ਪਰ ਕੀ ਉਹ ਸਿਆਣਪ ਹੁਣ ਵੀ ਬਰਕਰਾਰ ਰਹੇਗੀ, ਜਾਂ ਉਹ ਸਹਿਣ ਸ਼ਕਤੀ ਹੁਣ ਵੀ ਹੋਏਗੀ ਕਿ ਦੂਜੀ ਵਾਰ ਜਿਹੜਾ ਉਹਨਾਂ ਨਾਲ ਖਤਾ ਹੋਈ ਜਾਂ ਧੋਖਾ ਹੋਇਆ, ਜਾਂ ਉਹ ਰਾਜਨੀਤਿਕ ਦਾਅ ਉਹਨਾਂ ਦਾ ਓਡਾ ਵੱਡਾ ਨਹੀਂ ਸੀਗਾ ਕਿ ਉਹ ਕੁਰਸੀ ਦੇ ਨੇੜੇ ਆ ਕੇ ਫਿਰ ਦੂਜੀ ਵਾਰ ਰਹਿ ਗਏ। ਸਪੀਕਰ ਸਾਹਿਬ ਦੇ ਕੰਨ ਦੇ ਵਿੱਚ ਇਹ ਗੱਲ ਕਹਿ ਦਿੱਤੀ ਗਈ ਸੀ ਕਿ 2 ਤਰੀਕ ਨੂੰ 2 ਅਕਤੂਬਰ ਨੂੰ ਆਪਾਂ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਦੀ ਸਹੁੰ ਚੁਕਾਉਣੀ ਆ। ਜੀ। ਸੋ ਉੱਥੇ ਰਾਜਸਥਾਨ ਦੇ ਸਪੀਕਰ ਕੋਲੇ ਕੰਨ 'ਚ ਗੱਲ ਇੱਕ ਕਾਂਗਰਸ ਹਾਈ ਕਮਾਂਡ ਦੇ ਵੀ ਨੇੜਲੇ ਔਰ ਸਚਿਨ ਪਾਇਲਟ ਦੇ ਖਾਸ ਰਾਜਸਥਾਨ ਦੇ ਲੀਡਰ ਨੇ ਕਹੀ ਸੀ। ਜੀ। ਤੇ ਉਹ ਇਸ ਲਈ ਇਹਦਾ ਮਤਲਬ ਇਹ ਸੀਗਾ ਕਿ ਫਿਰ ਤੈਅ ਹੋਗਾ ਸੀ ਸਾਰਾ ਕੁਝ। ਪਰ ਉਹ ਸਾਰੀ ਜਾਣਕਾਰੀ ਨਾਲ ਦੀ ਨਾਲ ਗਹਿਲੋਤ ਖੇਮੇ ਨੂੰ ਵੀ ਸੀ, ਤੇ ਉਹਨਾਂ ਕੋਲ ਐਮਐਲਏ ਦੀ ਗਿਣਤੀ ਵੀ ਵੱਧ ਸੀ, ਤੇ ਉਹਨਾਂ ਨੇ ਸਾਰੀ ਖੇਲ ਵਿਗਾੜਤੀ। ਸੋ ਅੱਜ ਕੱਲ ਸਚਿਨ ਪਾਇਲਟ ਦਿੱਲੀ ਨੇ, ਜਿਹੜੇ ਇੰਨੇ ਦਿਨਾਂ ਦੇ ਚੁੱਪ ਸੀ ਇਹ ਸਾਰੀ ਖੇਡ ਦੇ ਵਿੱਚ, ਉਹ ਅਸ਼ੋਕ ਗਹਿਲੋਤ ਨੂੰ ਕਲੀਨ ਚਿੱਟ ਮਿਲਦਿਆਂ ਹੀ ਦਿੱਲੀ ਪਹੁੰਚ ਗਏ। ਤੇ ਕੱਲ ਸਾਰਾ ਦਿਨ ਉਹ ਦਿੱਲੀ ਸੀ, ਅੱਜ ਵੀ ਸਵੇਰੇ ਪਤਾ ਲੱਗ ਰਿਹਾ ਕਿ ਅਜੇ ਦਿੱਲੀ ਨੇ। ਪਰ ਕੱਲ ਸਾਰਾ ਦਿਨ ਦਿੱਲੀ ਹੋਣ ਦੇ ਬਾਵਜੂਦ ਉਹਨਾਂ ਨੇ ਕਾਂਗਰਸੀ ਕਿਸੇ ਵੱਡੇ ਲੀਡਰ ਨਾਲ ਤਾਲਮੇਲ ਨਹੀਂ ਕੀਤਾ। ਕਾਂਗਰਸ ਹਾਈ ਕਮਾਂਡ ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ ਜਾਂ ਰਾਹੁਲ ਦੇ ਕਿਸੇ ਸਕੱਤਰ ਪੀਏ, ਕਿਉਂਕਿ ਰਾਹੁਲ ਹੋਣੀ ਤਾਂ ਚਲੋ ਬਾਹਰ ਗਏ ਹੋਏ ਨੇ ਯਾਤਰਾ ਤੇ, ਪਰ ਕਿਸੇ ਨਾਲ ਮੁਲਾਕਾਤ, ਸੋਨੀਆ ਗਾਂਧੀ ਨਾਲ ਮੁਲਾਕਾਤ ਦਾ ਸਮਾਂ ਨਹੀਂ ਮੰਗਿਆ, ਪ੍ਰਿਯੰਕਾ ਨਾਲ ਮੁਲਾਕਾਤ ਦਾ ਸਮਾਂ ਨਹੀਂ ਮੰਗਿਆ, ਅਜੇ ਮਾਕਨ ਜਾਂ ਹੋਰ ਕਿਸੇ ਨਾਲ ਸਮਾਂ ਨਹੀਂ ਮੰਗਿਆ।
ਸੋ ਇਹਦੇ ਕੀ ਮਾਇਨੇ ਨੇ? ਦਿੱਲੀ ਜਾਣਾ ਔਰ ਚੁੱਪ ਕਰਕੇ ਬਹਿਣਾ, ਜਾਂ ਬੰਦ ਦਰਵਾਜ਼ਿਓਂ, ਪਿਛਲੇ ਦਰਵਾਜ਼ਿਓਂ ਕਿਤੇ ਹੋਰ ਮੀਟਿੰਗਾਂ ਚੱਲ ਰਹੀਆਂ ਨੇ? ਜਿਹੜਾ ਜੀ, ਸਵਾਲ ਤੁਸੀਂ ਕੀਤਾ ਕਿ ਇਹ ਉਸੇ ਸਵਾਲ ਦਾ ਇਹ ਜਵਾਬ ਹੋ ਸਕਦਾ ਕਿ ਹਾਂ, ਸਚਿਨ ਪਾਇਲਟ ਦਾ ਹੈਲੀਕਾਪਟਰ ਕਿਸੇ ਭਾਜਪਾ ਦੇ ਹੈਲੀਪੈਡ ਤੇ ਲੈਂਡ ਤਾਂ ਨਹੀਂ ਕਰੇਗਾ? ਕਿ ਜੀ, ਜੀ। ਭਾਜਪਾ ਚਾਹਵੇ ਕਿ ਸਰਕਾਰ ਬਣਦੀ ਆ ਚਾਹੇ ਨਹੀਂ ਬਣਦੀ, ਪਰ ਇੱਕ ਬੰਦਾ ਤਾਂ ਤਕੜਾ ਤੋੜ ਲਈਏ, ਇੱਕ ਬੰਦਾ ਤਾਂ ਹੂੰ, ਨਾਮੀ ਤੋੜ ਲਈਏ। ਸੋ ਕੀ ਉਸ ਨੂੰ ਕਹਿ ਸਕਦੇ ਕਿ ਆ ਜਾ ਇੱਧਰ ਭਾਈ? ਸੋ ਇਸ ਲਈ, ਪਰ ਉੱਥੇ ਵੀ ਉਹਦੇ ਲਈ ਚੁਣੌਤੀ ਆ, ਉੱਥੇ ਵੀ ਬੀਬੀ ਸਿੰਧੀਆ ਬੈਠੀ ਆ। ਸੋ ਅਗਲੀ ਵਾਰ ਲਈ ਉਹ ਚੁਣੌਤੀ ਖੜੀ ਕਰੇਗੀ ਰਾਜਸਥਾਨ ਦੇ ਵਿੱਚ ਫਿਰ ਦੁਬਾਰਾ। ਸੋ ਹੂੰ। ਇਸ ਲਈ ਇਹ ਵੀ ਸਚਿਨ ਪਾਇਲਟ ਨੇ ਸੋਚ ਕੇ ਜਾਣਾ ਕਿ ਮੈਂ ਉਹਦੀ ਸਹਿਮਤੀ ਨਾਲ ਜਾਣਾ, ਉਹਦੇ ਧਿਰ 'ਚ ਜਾਣਾ, ਕਿਤੇ ਇਹ ਨਾ ਹੋਵੇ ਕਿ ਇੱਕ ਅਸ਼ੋਕ ਗਹਿਲੋਤ ਛੱਡਿਆ ਤੇ ਦੂਆ ਅਸ਼ੋਕ ਗਹਿਲੋਤ ਫਿਰ ਮੇਰੇ ਮੂਹਰੇ ਚੁਣੌਤੀ ਬਣ ਕੇ ਖੜਾ ਹੋਵੇ। ਇਸ ਲਈ ਸਚਿਨ ਪਾਇਲਟ ਹੁਣ ਇਹ ਸਾਰੀ ਰਣਨੀਤੀ ਨੂੰ ਸੋਚ ਕੇ ਹੀ ਫੈਸਲਾ ਲੈਣਗੇ ਕਿ ਹੁਣੇ ਮੁੱਖ ਮੰਤਰੀ ਬਣਨਾ ਜਾਂ ਅਗਲੀ ਵਾਰ ਲਈ ਦਾ ਖੇਡਣਾ, ਤੇ ਅਗਲੀ ਵਾਰ ਜੀ। ਵਾਲਾ ਦਾ ਮੇਰਾ ਇੱਧਰ ਚੱਲਣਾ ਕਿ ਉੱਧਰ ਚੱਲਣਾ। ਇਹ ਦੋਵਾਂ 'ਚ ਉਹਨਾਂ ਨੇ ਫੈਸਲਾ ਲੈਣਾ। ਇਸ ਲਈ ਉੱਥੇ ਕਹਿੰਦੇ ਕਿ ਉਹ ਆਪਣੇ ਸਲਾਹਕਾਰਾਂ ਨਾਲ, ਨੀਤੀ ਘੜਾਂ ਨਾਲ ਸਲਾਹ ਵੀ ਕਰ ਰਹੇ ਨੇ, ਔਰ ਬੀਜੇਪੀ ਦੇ ਤਾਲਮੇਲ 'ਚ ਵੀ ਨੇ, ਬੀਜੇਪੀ ਦੇ ਸੰਪਰਕ 'ਚ ਵੀ ਨੇ। ਦੇਖੋ ਇੱਕ ਗੱਲ ਤਾਂ ਮੰਨਣ ਵਾਲੀ ਹੈ ਕਿ ਦੇਖੋ ਜਿਹੜੇ ਅਸ਼ੋਕ ਗਹਿਲੋਤ ਨੇ, ਉਹ ਤਾਂ ਅੱਧੀ ਸਦੀ ਦੇ ਪੁਰਾਣੇ ਲੀਡਰ ਆ ਕਾਂਗਰਸ ਦੇ ਵਿੱਚ। ਪਰ ਸਚਿਨ ਪਾਇਲਟ ਨੇ ਆਪਦੇ ਬਲਬੂਤੇ ਤੇ ਹਾਸਲ ਕੀਤਾ ਕਾਂਗਰਸ ਬਿਲਕੁਲ, ਬਿਲਕੁਲ ਰਾਜਸਥਾਨ ਕਾਂਗਰਸ ਦੇ ਵਿੱਚ ਜੋ ਮੁਕਾਮ ਹੈ, ਪਾਇਲਟ ਦਾ ਆਪਦੇ ਬਲਬੂਤੇ ਤੇ ਹੈ। ਆਪਣੇ ਵੱਲ। ਹਾਂਜੀ, ਬਿਲਕੁਲ। ਸੋ ਦੇਖਦੇ ਹਾਂ ਇਹ ਪਾਇਲਟ ਸਾਹਿਬ ਕਦੋਂ ਜਹਾਜ਼ ਜਿਹੜਾ ਉਹ ਕਾਂਗਰਸ ਵਾਲੇ ਪਾਸੇ ਲੈਂਡ ਕਰਦੇ ਆ ਜਾਂ ਬੀਜੇਪੀ ਵਾਲੇ ਪਾਸੇ। ਪਰ ਸਬਰ ਦਾ ਘੁੱਟ ਚੰਗਾ ਹੀ ਭਰਿਆ ਸੀ। ਪਿਛਲੀ ਵਾਰੀ ਰਾਹੁਲ ਤੇ ਪ੍ਰਿਯੰਕਾ ਗਾਂਧੀ ਨੇ ਮਨਾ ਲਿਆ ਸੀ, ਨਹੀਂ ਤਾਂ ਕਹਾਣੀ ਵਿਗੜ ਗਈ ਸੀ।